ਚਾਈਨਾ ਨੇ 2020 'ਚ ਜਿਹੜੀ ਜ਼ਮੀਨ ਲਈ ਉਹਨਾਂ ਦੀ ਪੀਪਲ ਲਿਬਰੇਸ਼ਨ ਆਰਮੀ ਨੇ ਉਹ ਉਹਨਾਂ ਨੇ ਇਹੀ ਨਹੀਂ ਰੱਖੀ, ਸਗੋਂ ਉਹਨਾਂ 'ਚ ਉਹਨਾਂ ਨੇ ਸਟਰੋਂਗ ਜਿਹੜਾ ਮਿਲਟਰੀ ਇਨਫਰਾਸਟ੍ਰਕਚਰ ਬਣਾਇਆ ਕਿ 8 ਮੁਲਕਾਂ ਨਾਲ ਜਿਨ੍ਹਾਂ ਨਾਲ ਬਾਰਡਰ ਲੱਗਦਾ ਚਾਈਨਾ ਦਾ ਉਹਨਾਂ ਨਾਲ ਉਹਨਾਂ ਨੇ ਡਿਪਲੋਮੈਟਿਕ ਸਮਝੌਤੇ ਵਗੈਰਾ ਕਰਕੇ ਲੈ ਦੇ ਕਰਕੇ ਸੈਟਲ ਕਰ ਲਿਆ। ਪਰ ਇੰਡੀਆ ਬਾਰੇ ਉਹਨਾਂ ਦੀ ਅਪਰੋਚ ਪੂਰੀ ਕੋਹੈਸਿਵ ਹੈ। These engagements coincide with a significant and sustained escalation in military infrastructure to support a long-term presence at the LAC. ਇਹਨਾਂ ਨੇ ਦਾਅਵਾ ਕੀਤਾ ਸੀ ਕਿ ਜੀ ਅਸੀਂ ਜਿਹੜਾ ਉਹ ਡੀ-ਐਸਕੇਲੇਸ਼ਨ ਹੁਣ ਹੋਏਗੀ ਇਸ ਫਲਾਣੇ ਤੇ ਪੈਟਰੋਲਿੰਗ ਪੁਆਇੰਟ ਇੱਥੋਂ ਇੱਧਰ ਆ, ਕੁਛ ਨਹੀਂ ਬਦਲਿਆ ਹੈ। ਸੋ ਇਹ ਬਿਲਕੁਲ ਝੂਠ ਜੋ ਵੀ ਹੈ। ਅਜੀਤ ਡੋਵਲ ਵੀ ਕਿ ਹਾਂ ਇਹਨਾਂ ਨੇ ਉਹਨਾਂ ਦੀਆਂ ਟਰਮਸ ਦੇ ਉੱਤੇ ਹੀ ਅੱਗੋਂ ਉਹਨਾਂ ਦੇ ਨਾਲ ਰਸਤਾ ਖੋਲ੍ਹ ਲਿਆ। ਇੱਕ ਪਾਸੇ ਇਹ ਗਲੋਬਲ ਅਸੈਸਨ ਬਣ ਗਏ ਨੇ, ਗਲੋਬਲ ਕਾਤਲ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਸਿੱਖਾਂ ਦੇ ਖਿਲਾਫ ਕਰਕੇ। ਪਰ ਜਦੋਂ ਚਾਈਨਾ ਦਾ ਮੁੱਦਾ ਹੈ ਤਾਂ ਉੱਥੇ ਜਾ ਕੇ ਉਹਨਾਂ ਨੇ ਪੂਰਾ ਜਿਹੜਾ ਉਹ ਸਰੈਂਡਰ ਕੀਤਾ ਚਾਈਨਾ ਦੇ ਸਾਹਮਣੇ। ਇੰਡੀਆ ਨੇ ਇਹ ਟੈਸਿਟਲੀ ਐਕਨੋਲਜ ਕਰ ਰਿਹਾ ਕਿ ਅਸੀਂ ਬਾਉਂਡਰੀ ਡਿਸਪਿਊਟ ਦੇ ਹੁੰਦਿਆਂ ਵੀ ਚਾਈਨਾ ਦੇ ਨਾਲ ਅਸੀਂ ਵਪਾਰ ਕਰਾਂਗੇ ਔਰ ਚਾਈਨਾ ਦਾ ਜਿਹੜਾ ਡੋਮੀਨੈਂਟ ਇਨਫਰਾਸਟ੍ਰਕਚਰ ਹੈ ਉਹ ਇਵੇਂ ਹੀ ਕਾਇਮ ਰਹੇਗਾ ਜੋ ਉਹਨਾਂ ਨੇ ਬਣਾ ਲਿਆ। ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਮੋਦੀ ਸਰਕਾਰ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਦੁਨੀਆ ਭਰ ਵਿੱਚ ਸਿੱਖਾਂ ਨੂੰ ਟਾਰਗੇਟ ਕਰਕੇ ਗਲੋਬਲ ਕਾਤਲ ਦਾ ਰੁਤਬਾ ਹਾਸਲ ਕਰ ਲਿਆ। ਪਰ ਦੂਸਰੇ ਪਾਸੇ ਚੀਨ ਦੇ ਸਾਹਮਣੇ ਭਿੱਜੀ ਬਿੱਲੀ ਬਣ ਕੇ ਬਾਰਡਰ ਦੇ ਮੁੱਦੇ ਤੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਲਿਆ ਹੈ। ਸੋ ਯੂਐਸ ਕਾਂਗਰਸ ਦੀ ਤਾਜ਼ਾ ਰਿਪੋਰਟ ਅਨੁਸਾਰ ਚੀਨ ਨੇ 4 ਸਾਲ ਪਹਿਲਾਂ ਭਾਰਤ ਦੀ ਜਿਸ ਜ਼ਮੀਨ ਤੇ ਕਬਜ਼ਾ ਕੀਤਾ ਸੀ ਉੱਥੋਂ ਉਹ 1 ਇੰਚ ਵੀ ਹਿੱਲਿਆ ਨਹੀਂ ਹੈ, ਸਗੋਂ ਉੱਥੇ ਚੀਨ ਨੇ ਮਜ਼ਬੂਤ ਮਿਲਟਰੀ ਇਨਫਰਾਸਟ੍ਰਕਚਰ ਬਣਾ ਲਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪਾਕਿਸਤਾਨੀ ਚੈਨਲਾਂ ਦੇ ਵਿੱਚ ਤਾਂ ਇੱਕ ਰਿਵਾਜ ਹੈ ਜਿਹੜਾ ਅਸੀਂ ਫੋਲੋ ਨਹੀਂ ਕਰਦੇ। ਉੱਥੇ ਜਦੋਂ ਕੋਈ ਕਿਸੇ ਨੇ ਡਿਸਕਸ ਕਰਨ 'ਚ ਕੋਈ ਨੁਕਤਾ ਲਿਆਂਦਾ ਹੁੰਦਾ ਅਤੇ ਜਦੋਂ ਉਹ ਗੱਲ ਵਾਪਰ ਜਾਂਦੀ ਹੈ ਅਤੇ ਉਹ ਫਿਰ ਆਪਣਾ ਇਹ ਦੱਸਣ ਦੇ ਲਈ ਕਿ ਜੀ ਦੇਖੋ ਅਸੀਂ ਕਿੰਨਾ ਠੀਕ ਪ੍ਰੈਡਿਕਟ ਕੀਤਾ ਉਹ ਆਪਣੀ ਹੋਸਟ ਨੂੰ ਕਹਿਣਗੇ ਕਿ ਜੀ ਉਹ ਜ਼ਰਾ ਚਲਾ ਦਿਓ ਨਹੀਂ ਉਹ ਕਲਿੱਪ ਕੇ ਦੱਸਣ ਲਈ ਕਿ ਜੀ ਦੇਖੋ ਫਲਾਣਾ ਸਾਹਿਬ ਨੇ ਤਾਂ ਇਹ ਪਹਿਲਾਂ ਕਹਿ ਦਿੱਤਾ ਸੀ, ਸੇਠੀ ਸਾਹਿਬ ਨੇ ਇਹ ਕਹਿ ਦਿੱਤਾ ਸੀ ਕਿ ਉਹਨਾਂ ਦਾ ਪ੍ਰੋਗਰਾਮ ਸੇਠੀ ਸੇ ਸਵਾਲ ਦੇ ਥੱਲੇ ਉਹ ਬਹੁਤ ਕਰਦੇ ਨੇ ਵਾਰ-ਵਾਰ। ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਠੀਕ ਹੈ ਕਿ ਵੀ ਕੁਛ ਲੋਕਾਂ ਦੇ ਕੋਲ ਇਨਸਾਈਡ ਜਿਹੜੇ ਨੇ ਉਹ ਸਾਧਨ ਹੁੰਦੇ ਨੇ, ਖਾਸ ਤੌਰ 'ਤੇ ਜਿਹੜੇ ਪ੍ਰੋਫੈਸ਼ਨਲ ਜਰਨਲਿਸਟ ਨੇ ਉਹਨਾਂ ਦੇ ਅੱਡ-ਅੱਡ ਅਦਾਰਿਆਂ ਦੇ ਵਿੱਚ, ਜੇ ਪਾਕਿਸਤਾਨ ਦੇ ਹਵਾਲੇ ਨਾਲ ਕਹਿਣਾ ਹੋਏ ਫੌਜ ਦੇ ਵਿੱਚ, ਬਿਊਰੋਕਰੇਸੀ ਦੇ ਵਿੱਚ ਜਾਂ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ, ਅਤੇ ਉਹ ਕਈ ਵਾਰੀ ਉਸ ਕਿਸਮ ਦੀ ਗੱਲ ਦੱਸ ਕੇ ਆਪਣੀ ਕ੍ਰੈਡੀਬਿਲਿਟੀ ਬਣਾਉਂਦੇ ਨੇ। ਪਰ ਅਸੀਂ ਹਜ਼ਾਰਾਂ ਮੀਲ ਦੂਰ ਬੈਠੇ ਸਾਡੇ ਕੋਲ ਸੀਮਤ ਸਾਧਨਾਂ ਦੇ ਨਾਲ ਸਾਡੇ ਕੋਲ ਤਾਂ ਸਾਡਾ ਜਿਹੜਾ ਇੱਕ ਵੱਡਾ ਵਿਊਅਰਸ਼ਿਪ ਬੇਸ ਹੈ ਜਾਂ ਸਾਡੇ ਕੁਝ ਡੈਡੀਕੇਟਿਡ ਜਿਹੜੇ ਰਿਸਰਚਰ ਨੇ ਉਹ ਹੀ ਜਿਹੜੀਆਂ ਸਟੋਰੀਜ਼ ਲੇਟੈਸਟ ਹੁੰਦੀਆਂ ਨੇ ਉਹਨਾਂ ਨੂੰ ਡਿਗ ਕਰਕੇ ਲਿਆਉਂਦੇ ਨੇ। ਔਰ ਹਾਲਾਂਕਿ ਮੈਂ ਸਮਝਦਾ ਵੀ ਜੇ ਤੁਸੀਂ ਜੋ ਕੁਛ ਮੀਡੀਆ ਦੇ ਵਿੱਚ ਹੈ 80% ਦੀ ਇੰਡੀਕੇਸ਼ਨ ਕਿਸੇ ਵੀ ਸਿਚੁਏਸ਼ਨ ਦੀ ਕਿੱਥੇ ਕੀ ਚੱਲ ਰਿਹਾ ਔਰ ਬਾਕੀ ਤੁਹਾਡਾ ਪੋਲੀਟੀਕਲ ਐਕੂਮਨ ਜਿਹੜਾ ਤੁਸੀਂ ਓਵਰ ਏ ਪੀਰੀਅਡ ਆਫ ਟਾਈਮ ਔਰ ਉਸ 'ਚੋਂ ਇੱਕ ਜਿਹਦੇ ਲਈ ਟਰਮ ਸਾਡੇ ਮਿੱਤਰ ਸ਼ੇਖ ਸਾਹਿਬ ਇਸਤੇਮਾਲ ਕਰਦੇ ਹੁੰਦੇ ਸੀ, ਨੋਜ਼ ਫॉर द ਨਿਊਜ਼। ਹੁਣ ਖਬਰਾਂ ਭਾਵੇਂ ਸਾਰੀਆਂ ਹੁੰਦੀਆਂ ਨੇ, ਜੇ ਤੁਹਾਡਾ ਨੋਜ਼ ਫॉर द ਨਿਊਜ਼ ਹੈ, ਤੁਹਾਡਾ ਇੱਕਦਮ ਐਸੀ ਖਬਰ ਦੇ ਉੱਤੇ ਜਾ ਕੇ ਧਿਆਨ ਟਿਕੇਗਾ ਅਤੇ ਉਹਨੂੰ ਤੁਸੀਂ ਦੇਖ ਲੈਂਦੇ ਹੋ। ਫਿਰ ਇਹ ਤੁਹਾਡੀ ਐਬਿਲਿਟੀ ਹੁੰਦੀ ਹੈ ਕਿ ਤੁਸੀਂ ਉਹਨੂੰ ਆਪਣੇ ਜਿਹੜਾ ਹੱਕ 'ਚ ਭੁਗਤਾਨ ਲਈ ਸਪਿਨ ਕਿਵੇਂ ਦੇਣੀ ਹੈ। ਹੁਣ ਅਸੀਂ ਕਿਉਂਕਿ ਇਹ ਤਾਂ ਨਹੀਂ ਹੈ ਵੀ ਅਸੀਂ ਕੋਈ ਇੰਟਰਨੈਸ਼ਨਲ ਐਕਸਪਰਟ ਜਾਂ ਸਾਊਥ ਏਸ਼ੀਅਨ ਅਫੇਅਰਸ ਦੇ ਐਕਸਪਰਟ ਹੋਣ ਦਾ ਕੋਈ ਜਿਹੜਾ ਕਦੇ ਦਾਅਵਾ ਕਰਦੇ, ਪਰ ਅਸੀਂ ਸਮਝਦੇ ਹਾਂ ਵੀ ਕਿਉਂਕਿ ਲਗਭਗ 40 ਸਾਲ ਤੋਂ ਸਿੱਧੀ ਟੱਕਰ ਟੋਟਲ ਵਾਰ ਬ੍ਰਾਹਮਣਵਾਦੀਆਂ ਦੇ ਨਾਲ ਹੈ ਸਾਡੀ, ਔਰ ਥੋੜ੍ਹਾ ਬਹੁਤ ਜਦੋਂ ਜਿਨ੍ਹਾਂ ਨੂੰ ਇਤਿਹਾਸ ਦਾ ਮਸ ਹੁੰਦਾ ਹੈ ਜਾਂ ਥੋੜ੍ਹੀ ਬਹੁਤ ਸਿਆਸੀ ਤੁਸੀਂ ਤਬਦੀਲੀਆਂ ਦੇਖ ਕੇ ਇਹਨਾਂ ਦੇ ਬਿਹੇਵੀਅਰ ਨੂੰ, ਇਹਨਾਂ ਦੇ ਥਾਟ ਪ੍ਰੋਸੈਸ ਨੂੰ ਜੇ ਤੁਸੀਂ ਸਮਝ ਸਕਦੇ ਹੋ
ਤੇ ਤੁਹਾਨੂੰ ਬਹੁਤ ਵਾਰ ਇਹਨਾਂ ਦਾ ਮੂਵ ਕੀ ਹੈ, ਕਿੱਧਰ ਨੂੰ ਇਹਨਾਂ ਨੇ ਜਾਣਾ ਹੈ। ਜਿਵੇਂ ਮੈਂ ਅਕਸਰ ਉਹ 19th ਸੈਂਚੁਰੀ ਇੱਕ ਗੋਰੇ ਦਾ ਐਨਾਲਿਸਿਸ ਇਹਨਾਂ ਬ੍ਰਾਹਮਣਵਾਦੀਆਂ ਬਾਰੇ ਜਿਹੜਾ ਉਹਨੇ ਕਿਹਾ ਕਿ ਈਦਰ ਐਟ ਯੂਅਰ ਨੈਕ ਔਰ ਐਟ ਯੂਅਰ ਫੀਟ। ਬਿਲਕੁਲ, ਜਾਂ ਤੁਹਾਡੀ ਗਲ ਨੂੰ ਫੜਨਗੇ, ਸ਼ਾਹ ਰਗ ਨੂੰ ਪਹਿਣਗੇ, ਮਾਰਨ ਤੱਕ ਜਾਣਗੇ, ਤੇ ਜਾਂ ਤੁਹਾਡੇ ਪੈਰੀ ਪੈ ਜਾਣਗੇ। ਹੁਣ ਇਹ ਟ੍ਰੀਟ ਕੋਈ ਸਿੱਖਾਂ ਬਾਰੇ ਜਾਂ ਕੋਈ ਮੁਸਲਮਾਨਾਂ ਬਾਰੇ ਜਾਂ ਦੂਸਰਾ ਨਹੀਂ ਬਿਆਨ ਸਕਦਾ, ਇਹ ਇਹਨਾਂ ਦੇ ਕਰੈਕਟਰ ਚੋਂ ਹੀ ਨਿਕਲਦਾ, ਕਿਉਂਕਿ ਇਵੇਂ ਹੀ ਰਿਹਾ ਕਿ ਵੀ ਅਸੀਂ ਪਹਿਲਾਂ ਤੁਸੀਂ ਬੜਕ ਮਾਰ ਕੇ ਸਾਨ ਬਣ ਜਾਓ, ਤੇ ਜੇ ਅੱਗੋਂ ਕਿਸੇ ਨੇ ਫੜ ਲਿਆ ਤੇ ਫਿਰ ਗਊ ਦੇ ਜਾਏ ਬਣ ਜਾਓ। ਸੋ ਇਹ ਇਸ ਕਿਸਮ ਦਾ। ਸੋ ਜਿਵੇਂ ਭਾਰਤ ਨੇ ਔਰ ਖ਼ਾਸ ਤੌਰ 'ਤੇ ਮੋਦੀ ਐਡਮਿਨਿਸਟ੍ਰੇਸ਼ਨ ਨੇ ਪਿਛਲੇ 10 ਸਾਲਾਂ ਦੇ ਵਿੱਚ ਆਪਣੀ ਫੋਰਨ ਪਾਲਿਸੀ ਦਾ ਬੇੜਾ ਗਰਕ ਕੀਤਾ ਹੈ, ਜਿਹੜੀ ਸਿੱਖਾਂ ਦੇ ਖਿਲਾਫ ਜੰਗ 40 ਸਾਲ ਪਹਿਲਾਂ ਟੋਟਲ ਵਾਰ, ਹਾਲਾਂ ਇਹਨਾਂ ਦੀ ਦੁਸ਼ਮਣੀ ਤਾਂ ਵੈਰੀਆਂ ਕੱਢ ਵਿਖਾਲਿਆ, 5 ਸਦੀਆਂ ਦਾ ਵੈਰ ਉਹ ਤਾਂ ਹੈ ਹੀ ਸੀ। 47 ਤੋਂ ਬਾਅਦ ਇਨ ਜਨਰਲ ਅਸੀਂ ਬਿਆਨਦੇ ਹਾਂ ਕ੍ਰਿਮੀਨਲ ਟ੍ਰਾਈਬ ਤੋਂ ਸਾਡਾ ਜਿਹੜਾ ਉਹਨਾਂ ਨੇ ਲੇਬਲਿੰਗ ਸ਼ੁਰੂ ਕੀਤੀ, ਪਰ 40 ਸਾਲ ਤੋਂ ਤਾਂ ਫਿਰ ਉਹ ਸਾਰੇ ਜਿਹਨੂੰ ਕਹਿੰਦੇ ਨੇ ਕਿ ਦੇ ਬਰਨਡ ਆਲ ਦਾ ਬ੍ਰਿਜਿਸ। ਇੱਕ ਤਾਂ ਹੁੰਦਾ ਸੀ ਅਨੰਦਪੁਰ ਦਾ ਮਤਾ ਫਾਈਨਲ ਇੱਕ ਆਫਰ ਸੀ ਕਿ ਬਈ ਇਨਰ ਆਟੋਨਮੀ ਦੇ ਕੇ ਤੁਸੀਂ 2-3 ਮਹਿਕਮੇ ਕੋਲ ਰੱਖੋ ਔਰ ਬਾਕੀ ਉਸ ਪਾਰਟ ਨੂੰ ਕਰੋ। ਪਰ ਜਦੋਂ ਉਹਨਾਂ ਨੇ ਇਹੀ ਕਿਹਾ ਕਿ ਵੀ ਅਸੀਂ ਤਾਂ ਇਹਨਾਂ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰ ਦੇਣਾ, ਔਰ ਉਹੀ ਉਹਨਾਂ ਦੀ ਪਾਲਿਸੀ ਰਾਦਰ ਮੋਰ ਇੰਟੈਂਸਿਵਲੀ ਇਹਨਾਂ 10 ਸਾਲਾਂ 'ਚ ਮੋਦੀ ਦੇ ਪੀਰੀਅਡ, ਜਦੋਂ ਕਿ ਓਪਨ ਟਰਾਂਸਨੈਸ਼ਨਲ ਰਿਪਰੈਸ਼ਨ ਇਹੀ ਨਹੀਂ ਵੀ ਉਹਨਾਂ ਨੇ ਕੀਤਾ ਤਾਂ ਕੀਤਾ ਹੀ ਕੀਤਾ, ਨਾਲ ਉਹ ਕਹਿ ਕੇ ਘਰ ਮੇਂ ਘੁਸ ਕੇ ਮਾਰਾ, ਅਸੀਂ ਜਿੱਥੇ ਹੋਗੇ ਅਸੀਂ ਟਾਰਗੇਟ ਕਰਾਂਗੇ। ਔਰ ਉਹਨਾਂ ਨੇ ਪਾਕਿਸਤਾਨ ਤੋਂ ਲੈ ਕੇ ਕੈਨੇਡਾ ਤੱਕ ਔਰ ਅਮਰੀਕਾ ਤੱਕ ਜਿਹੜਾ ਉਹ ਸਿੱਖਾਂ ਨੂੰ ਨਿਸ਼ਾਨੇ 'ਤੇ ਲਿਆ ਜੀ। ਹੁਣ ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਔਰ ਫਰੈਂਡਲੀ ਕੰਟਰੀਜ਼ ਦੇ ਵਿੱਚ ਜਿਹੜਾ ਕੰਮ ਈਵਨ KGB ਜਾਂ ਸੋਵੀਅਤ ਯੂਨੀਅਨ ਦੇ ਪੀਰੀਅਡ ਕੋਲਡ ਵਾਰ ਈਰਾ 'ਚ ਵੀ ਨਹੀਂ ਹੋਇਆ ਕਿ KGB ਦੇ ਕਿਸੇ ਏਜੰਟ ਨੇ ਕਿਸੇ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਦੀ ਸੋਇਲ 'ਤੇ ਮਾਰਿਆ ਹੋਵੇ ਜਾਂ ਕੈਨੇਡੀਅਨ ਸੋਇਲ 'ਤੇ ਮਾਰਿਆ ਹੋਵੇ। ਸੋ ਇੰਡੀਆ ਨੇ ਇਹ ਕਰਕੇ ਜਿੱਥੇ ਮਿੱਤਰਘਾਤ ਕੀਤਾ, ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕੀਤਾ, ਅਮਰੀਕਾ ਦੀ ਸੋਵਰਨਟੀ ਦੇ ਕਾਨੂੰਨ ਤੋੜੇ, ਹੁਣ ਉਸ ਸਾਰੇ 'ਤੇ ਚੱਲਦਿਆਂ ਇਹਨਾਂ ਦੀ ਆਪਣੀ ਔਕਾਤ ਕੀ ਹੈ ਜਾਂ ਇਹਨਾਂ ਦੀ ਆਪਣੀ ਤਾਕਤ ਕੀ ਹੈ, ਉਹ ਅਸੀਂ ਪਿਛਲੇ 4 ਸਾਲ ਤੋਂ ਉਸ ਨੂੰ ਅਸੀਂ ਬਿਆਨਿਆ ਵੀ। ਕੱਲ੍ਹ ਦਾ ਪ੍ਰੋਗਰਾਮ ਵੀ ਸਾਡਾ ਇਸ 'ਤੇ ਹੀ ਬੇਸ, ਜਦੋਂ ਅਸੀਂ ਕਿਹਾ ਕਿ ਵੀ ਪਹਿਲਾਂ ਤਾਂ ਮੋਦੀ ਔਰ ਉਹਦਾ ਰਜੀਮ, ਰਾਜਨਾਥ ਸਿੰਘ, ਜਦੋਂ ਮੋਦੀ ਜਾ ਕੇ ਭਾਲੂ ਵਾਂਗ ਚੰਬੜ ਜਾਂਦਾ ਹੈ ਪੁਤਿਨ ਨੂੰ, ਰਾਜਨਾਥ ਸਿੰਘ ਉੱਥੇ ਜਾ ਕੇ ਕਹਿੰਦਾ ਹੈ ਕਿ ਜੀ ਰੂਸ ਭਾਰਤ ਦੀ ਦੋਸਤੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ, ਮਾਊਂਟ ਐਵਰੈਸਟ ਤੋਂ ਵੀ ਉੱਚੀ ਔਰ ਦੁਨੀਆ ਦੇ ਸਭ ਤੋਂ ਡੂੰਘੇ ਸਮੁੰਦਰ ਤੋਂ ਵੀ ਗਹਿਰੀ। ਤੇ ਅੰਦਾਜ਼ਾ ਹੋ ਜਾਂਦਾ ਹੈ ਕਿ ਭਾਈ ਇਹ ਕੀ ਹੈ। ਔਰ ਜ਼ਾਹਰ ਹੈ ਰੂਸਮ ਸ਼ਰਣਮ ਗੱਛਾਮੀ, ਉੱਥੇ ਜਾ ਕੇ ਉਹ ਰੂਸ ਦੇ ਤਾਂ ਉਹਨਾਂ ਨੇ ਸ਼ਰਨ ਤੱਕ ਲਈ। ਪਰ ਜਿਸ ਤੇਜ਼ੀ ਨਾਲ ਚੀਨ ਵੱਲ ਵੀ, ਜਿਹਦੇ ਰੂਸ ਨਾਲ ਤਾਂ ਕੋਈ ਬਾਰਡਰ ਦਾ ਡਿਸਪਿਊਟ ਨਹੀਂ ਹੈ ਭਾਰਤ ਦਾ, ਰਾਦਰ ਰੂਸ ਨਾਲ ਤਾਂ ਇਹੀ ਸੀ, ਉਹ ਰੂਸ ਨੂੰ ਲੱਗਿਆ ਕਿ ਵੀ ਇਹ ਸਾਨੂੰ ਨਿਕਲ ਕੇ ਜਿਹੜਾ ਉਹ ਜਾ ਕੇ ਕੁਆਡ 'ਚ ਜਾ ਵੜੇ ਨੇ। ਜਦੋਂ ਕੁਆਡ ਜਿਹਦੇ 'ਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਭਾਰਤ ਸੀ, ਉਹਨੂੰ ਪੁਤਿਨ ਨੇ ਕਿਹਾ ਸੀ ਕਿ ਵੀ ਇਹ ਏਸ਼ੀਆ ਦਾ ਨੈਟੋ ਹੈ, ਕਿਉਂਕਿ ਹੁਣ ਰੂਸ ਜੋ ਕੁਝ ਫੇਸ ਕਰ ਰਿਹਾ ਹੈ, ਇਹ ਜਿਹੜੀ ਨੈਟੋ ਇਹਨਾਂ ਨੇ ਅਮਰੀਕਾ ਨੇ ਬਣਾਈ, ਇਹ ਸਾਰੇ ਮੁਲਕ ਤਾਂ ਰੂਸ ਨੂੰ ਘੇਰਨ ਲਈ ਸੀ। ਸੋ ਇਹ ਜ਼ਾਹਰ ਸੀ ਕਿ ਚੀਨ ਨੂੰ ਘੇਰਨ ਲਈ ਇਹ ਕੁਆਡ ਬਣਾਇਆ, ਔਰ ਰੂਸ ਔਰ ਚੀਨ ਇਸ ਵੇਲੇ ਵੱਡਾ ਭਰਾ ਛੋਟੇ ਭਰਾ ਵਾਂਗ ਨੇ। ਹੁਣ ਜੇ ਰੂਸ ਦੀ ਸ਼ਰਨ 'ਚ ਲਿਆ ਤੇ ਰੂਸ ਨੇ ਵੀ ਕਿਹਾ ਹੋਣਾ ਕਿ ਭਾਈ ਹੁਣ, ਕਿਉਂਕਿ ਅਮਰੀਕਾ ਨੇ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਆਇਆ ਜਾਂ ਹੁਣ ਟਰੰਪ ਐਡਮਿਨਿਸਟ੍ਰੇਸ਼ਨ 'ਚ ਕੀ ਅਕਾਊਂਟੇਬਿਲਿਟੀ ਹੋਏਗੀ, ਖਾਸ ਤੌਰ 'ਤੇ ਜਦੋਂ ਬੀਬੀ ਹਰਮੀਤ ਕੌਰ ਢਿੱਲੋਂ ਜਦੋਂ ਦੀ ਉਸ ਨੂੰ ਅਸਿਸਟੈਂਟ ਅਟਰਨੀ ਜਨਰਲ ਲਈ ਨੋਮੀਨੇਟ ਕੀਤਾ ਹੈ, ਤੁਸੀਂ ਭਾਰਤੀ ਮੀਡੀਆ ਉਹਨਾਂ ਦੇ ਐਂਕਰਾਂ ਦੇ ਬੁੱਲਾਂ 'ਤੇ ਜੰਮੀ ਹੋਈ ਸਿਕਰੀ ਔਰ ਉਹਨਾਂ ਦੀਆਂ ਗੱਲਾਂ ਤੋਂ ਤੁਸੀਂ ਅੰਦਾਜ਼ਾ ਲਾਓ, ਉਹਨਾਂ ਦੇ ਹਰ ਆਰਟੀਕਲ 'ਚ ਉਹ ਅਲਟੀਮੇਟਲੀ ਅਸੀਂ ਅੱਜ ਵੀ ਡਿਸਕਸ ਕਰਾਂਗੇ ਕਿ ਵੀ ਕਿਸ ਲੈਵਲ 'ਤੇ ਇਹਨਾਂ ਨੂੰ ਫੀਅਰ ਹੈ ਕਿ ਵੀ ਇਹ ਜਿਹੜੀ ਸੋ ਕਾਲਡ ਪਾਰਟਨਰਸ਼ਿਪ ਇੰਡੋ US ਦੇ ਡੈਮੋਕ੍ਰੇਸੀਜ਼ ਦੀ ਸਾਂਝ ਵੀ ਇਹ ਤਾਂ ਬਹੁਤ ਟਾਈਟ ਰੋਪ ਵਾਕ ਭਾਰਤ ਲਈ ਹੋਏਗਾ, ਈਵਨ ਇਹਨੂੰ ਮੇਨਟੇਨ ਰੱਖਣਾ। ਬਾਕੀ ਤਾਂ ਟਰੰਪ ਦੇ ਨਾਲ ਯਾਰੀ ਤੇ ਦੂਜੇ ਤੀਜੀ ਤਾਂ ਉਹ ਤਾਂ ਹੁਣ ਬੇਮਤਲਬ ਨਜ਼ਰ ਆ ਰਹੀ ਹੈ, ਜਦੋਂ ਕਿ ਇੱਕ ਤੋਂ ਬਾਅਦ ਇੱਕ ਧਮਕੀਆਂ ਵੀ ਟਰੰਪ ਦੀਆਂ, ਉਹ ਟੈਰਿਫ ਦਾ, ਉਹ ਤਾਂ ਉਹਨੇ ਇੰਡੀਆ ਨੂੰ ਕਿਹਾ ਵੀ
ਕਿੰਗ ਆਫ ਟੈਰਿਫ। ਹੁਣ ਇਸ ਸਾਰੇ ਦੇ ਚੱਲਦਿਆਂ ਹੀ ਚੀਨ ਦੇ ਸਾਹਮਣੇ ਜਾ ਕੇ ਜਿਵੇਂ ਟੋਟਲ ਸਰੈਂਡਰ ਕੀਤਾ, ਔਰ ਅਸੀਂ ਕਿਉਂਕਿ ਕਿਸੇ ਇੰਡੀਅਨ ਮੀਡੀਆ 'ਚ ਜਾਂ ਦੂਜੇ ਉਹਨਾਂ ਨੇ 6 ਪੁਆਇੰਟ ਅੰਡਰਸਟੈਂਡਿੰਗ, ਦੂਜਾ ਅਸੀਂ ਕਿਹਾ ਜੀ ਚਾਈਨਾ ਨੇ 1 ਵੀ ਇੰਚ ਜ਼ਮੀਨ ਵਾਪਸ ਨਹੀਂ ਕੀਤੀ, ਨਾ ਡੈਪਸੋਂਗ, ਨਾ ਡੈਮ ਚੌਕ, ਨਾ ਪੈਂਗੋਂਗ ਸੋ ਲੇਕ, ਨਾ ਉਹਨੇ ਕੋਈ ਉਸ ਤੋਂ ਪਹਿਲਾਂ ਡੋਕਲਾਮ ਜਿੱਥੇ 2017 'ਚ ਇਹਨਾਂ ਨੇ ਜਾ ਕੇ ਪੰਗਾ ਲਿਆ ਸੀ ਭੂਟਾਨ ਦੇ ਪਿੱਠ ਤੇ ਖਲੋ ਕੇ, ਉੱਥੇ ਵੀ ਚਾਈਨਾ ਨੇ ਜੋ ਆਕੂਪਾਈ ਕੀਤਾ ਸੀ, ਰਾਦਰ ਉੱਥੇ ਉਹਨਾਂ ਨੇ ਪਰਮਾਨੈਂਟ ਇੰਸਟਾਲਮੈਂਟਸ ਆਪਣੀਆਂ ਮਿਲਟਰੀ ਜਿਹੜੀਆਂ ਇੰਸਟਾਲਮੈਂਟਸ ਬਣਾ ਲਈਆਂ। ਹੁਣ ਜਦੋਂ ਅਸੀਂ ਇਹ ਅਜੀਤ ਡੋਵਾਲ ਜਿਹੜਾ ਉੱਥੇ ਜਾ ਕੇ ਬੈਠਾ ਹੈ, ਉਹਨਾਂ ਨੂੰ ਮਿਸਟਰ ਵੂ ਚਿੰਗ ਨੂੰ ਵੀ ਮਿਲਿਆ, ਉਹਨਾਂ ਦੇ ਫੋਰਨ ਮਿਨਿਸਟਰ ਨੂੰ, ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਨੂੰ ਵੀ, ਇਹ ਔਰ ਇੰਡੀਅਨ ਮੀਡੀਆ 'ਚ ਜਿਵੇਂ ਉਹਨੇ ਸੁਹਾਸਿਨੀ ਹੈਦਰ ਨੇ ਲਿਖਿਆ ਕਿ ਜੀ ਪੋਜ਼ਿਟਿਵ ਇੰਡੀਕੇਸ਼ਨ, ਲੇਕਿਨ ਅਸੀਂ ਕਿਹਾ ਸੀ ਵੀ ਪੋਜ਼ਿਟਿਵ ਕੋਈ ਵਿਦਡਰਾਅਲ ਨਹੀਂ ਹੈ, ਕੋਈ ਜਿਹੜਾ 39,000 ਸਕੁਅਰ ਕਿਲੋਮੀਟਰ ਟੈਰੀਟਰੀ ਤਾਂ ਜਿਹੜੀ 1962 ਦੀ ਇਹ ਚੀਕਾਂ ਮਾਰਦੇ ਨੇ ਬੀਜੇਪੀ ਵਾਲੇ ਕਿ ਜੀ ਨਹਿਰੂ ਨੇ ਸਰੈਂਡਰ ਕਰ ਦਿੱਤੀ, ਲੇਕਿਨ ਇਹ ਜਿਹੜੀ 4,000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜਾ ਤੁਹਾਡਾ ਆਈਡੀਆਲੋਗ ਸੁਬਰਾਮਨੀਅਨ ਸਵਾਮੀ ਕਹਿੰਦਾ ਹੈ ਕਿ ਗਲਵਾਨ ਦੇ ਵਿੱਚ 2020 ਨਾਲ ਜੋ ਸ਼ੁਰੂ ਹੋਇਆ ਉਹਦੇ 'ਚ ਤੁਸੀਂ ਗਵਾਈ ਹੈ, ਉਹਦਾ ਕੋਈ ਜ਼ਿਕਰ ਨਹੀਂ। ਸੋ ਹੁਣ ਉਹਨਾਂ ਟਰਮਸ ਦੇ ਉੱਤੇ ਹੀ ਆ ਗਏ ਕਿ ਜੀ ਅਸੀਂ ਟ੍ਰੇਡ ਵੀ ਕਰਾਂਗੇ ਚਾਈਨਾ ਦੇ ਨਾਲ, ਉਹ ਮਾਨਸਰੋਵਰ ਵਾਲਾ ਵੀ ਕਰਾਂਗੇ। ਹਾਲਾਂਕਿ ਚਾਈਨਾ ਨੇ ਇਵਨ ਉਹ ਵੀ ਨਹੀਂ ਕਿਹਾ ਕਿ ਜੀ ਇਹ ਉਹ ਕੈਲਾਸ਼ ਪਰਬਤ ਦੇ ਉੱਤੇ ਜਿਹੜਾ ਮਾਨਸਰੋਵਰ ਟਰੈਕਿੰਗ ਜਾਂ ਦੂਜਾ ਹੈ, ਲੇਕਿਨ ਇਸ 'ਤੇ ਮੰਨ ਗਏ ਕਿ ਜੀ ਅਸੀਂ ਉਸੇ ਤਨਖਾਹ 'ਤੇ ਹੀ ਕੰਮ ਕਰਾਂਗੇ ਜਿੱਤੇ ਕਰਦੇ ਹਾਂ। ਔਰ ਇਹ ਈਵਨ ਇਹ ਦਿਲਚਸਪ ਗੱਲ ਹੈ ਵੀ ਅੱਜ ਹੀ ਐਨੂਅਲ ਰਿਪੋਰਟ ਆਫ US ਕਾਂਗਰਸ ਵੀ ਇਸ ਦੇ ਉੱਤੇ ਆਈ, ਹਾਲਾਂ ਉਹ ਸਾਰੇ ਮੁਲਕਾਂ ਦੇ ਉੱਤੇ ਹੁੰਦੀ ਹੈ, 180 ਸਫ਼ਿਆਂ ਦੀ ਰਿਪੋਰਟ ਹੈ। ਪਰ ਚਾਈਨਾ ਬਾਰੇ ਜਿਹੜਾ ਉਹਨਾਂ ਦਾ ਹੈ ਕਿ ਚਾਈਨਾ ਬਿਲਟ ਸਿਗਨੀਫਿਕੈਂਟ ਮਿਲਟਰੀ ਇਨਫਰਾਸਟਰਕਚਰ ਸਿੰਸ 2020 ਸਟੈਂਡ ਆਫ ਵਿਦ ਇੰਡੀਆ। Referring to the Galwan clash, the report said PLA, People Liberation Army, has not drawn down its positions or troop numbers since 2020 clash and has built infrastructure and support facilities to maintain multiple brigade deployments along LAC। ये headline है, फिर थले पूरी रिपोर्ट है कि ਚਾਈਨਾ ਨੇ 2020 'ਚ ਜਿਹੜੀ ਜ਼ਮੀਨ ਲਈ ਉਹਨਾਂ ਦੀ ਪੀਪਲ ਲਿਬਰੇਸ਼ਨ ਆਰਮੀ ਨੇ, ਉਹ ਉਹਨਾਂ ਨੇ ਇਹੀ ਨਹੀਂ ਰੱਖੀ, ਸਗੋਂ ਉਹਨਾਂ 'ਚ ਉਹਨਾਂ ਨੇ ਸਟਰੋਂਗ ਜਿਹੜਾ ਮਿਲਟਰੀ ਇਨਫਰਾਸਟਰਕਚਰ ਬਣਾਇਆ ਤਾਂ ਕਿ ਉਹਨਾਂ ਦੀ ਜਿਹੜੀ ਹੈ ਅੱਡ ਬ੍ਰਿਗੇਡਸ ਦੀ ਜਦੋਂ ਮਰਜ਼ੀ ਡਿਪਲੋਇਮੈਂਟ ਹੋ ਸਕੇ। 60 ਤੋਂ 70 ਹਜ਼ਾਰ ਉਹਨਾਂ ਦੇ ਫੌਜੀ ਔਰ ਮਿਲਟਰੀ ਇਨਫਰਾਸਟਰਕਚਰ ਉਹਨਾਂ ਨੇ ਬਿਲਡ ਕੀਤਾ। ਫਿਰ ਉਹਨਾਂ ਨੇ ਇਹ ਕਿਹਾ ਵੀ 2023 'ਚ ਵੀ ਥਰੂ ਆਊਟ, ਕਿਉਂਕਿ 2023-24 ਦੀ ਰਿਪੋਰਟ ਹੈ, ਉਹਨਾਂ ਨੇ ਕੋਇਰਸਿਵ ਐਕਸ਼ਨ ਲਏ ਨੇ ਇੰਡੋ ਪੈਸੀਫਿਕ ਰੀਜਨ 'ਤੇ। ਹਾਲਾਂਕਿ ਇਸ ਰਿਪੋਰਟ 'ਚ ਹੀ ਕਿਹਾ ਗਿਆ ਕਿ ਵੀ ਜੇ ਬਾਕੀ 8 ਮੁਲਕਾਂ ਨਾਲ ਜਿਨ੍ਹਾਂ ਨਾਲ ਬਾਰਡਰ ਲੱਗਦਾ ਚਾਈਨਾ ਦਾ, ਉਹਨਾਂ ਨਾਲ ਉਹਨਾਂ ਨੇ ਡਿਪਲੋਮੈਟਿਕ ਸਮਝੌਤੇ ਵਗੈਰਾ ਕਰਕੇ ਲੈ ਦੇ ਕਰਕੇ ਸੈਟਲ ਕਰ ਲਿਆ, ਪਰ ਇੰਡੀਆ ਬਾਰੇ ਉਹਨਾਂ ਦੀ ਅਪਰੋਚ ਪੂਰੀ ਕੋਇਸਿਵ ਹੈ ਜੀ। ਔਰ ਉਹਨਾਂ ਨੇ ਜਿਹੜਾ ਉਸ ਸਾਰੇ ਨੂੰ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਔਰ ਇਹ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕੋਈ ਪੋਜੀਸ਼ਨ ਡਰਾ ਡਾਊਨ ਨਹੀਂ ਕੀਤੀ ਔਰ 2020 ਕਲੈਸ਼ ਤੋਂ ਬਾਅਦ ਉੱਥੇ ਹੀ ਖੜੇ ਨੇ, ਇਨਫਰਾਸਟਰਕਚਰ ਬਣਾਇਆ। These engagements coincide with a significant and sustained escalation in military infrastructure to support a long-term presence at the LAC। ਹੁਣ ਇਸ ਤੋਂ ਇਹ ਕੋਈ ਭੁਲੇਖਾ ਨਹੀਂ ਰਹਿ ਗਿਆ ਕਿ ਜੀ ਜਿਹੜੇ ਪਿਛਲੇ ਮਹੀਨਿਆਂ ਜਿਨ੍ਹਾਂ ਨੇ 23 ਮੀਟਿੰਗਾਂ ਜਿਹੜੀਆਂ ਚਾਈਨੀਜ਼ ਅਧਿਕਾਰੀਆਂ ਨਾਲ ਕੀਤੀਆਂ ਔਰ ਇਹਨਾਂ ਨੇ ਦਾਅਵਾ ਕੀਤਾ ਸੀ ਕਿ ਜੀ ਅਸੀਂ ਜਿਹੜਾ ਉਹ ਡੀ-ਐਸਕੇਲੇਸ਼ਨ ਹੁਣ ਹੋਏਗੀ, ਇਸ ਫਲਾਣੇ 'ਤੇ ਪੈਟਰੋਲਿੰਗ ਪੁਆਇੰਟ ਇੱਥੋਂ ਇੱਧਰ ਆ, ਕੁਛ ਨਹੀਂ ਬਦਲਿਆ ਹੈ। ਸੋ ਇਹ ਬਿਲਕੁਲ ਝੂਠ ਜੋ ਵੀ ਹੈ। ਅਜੀਤ ਡੋਵਲ ਵੀ ਕਿ ਹਾਂ ਇਹਨਾਂ ਨੇ ਉਹਨਾਂ ਦੀਆਂ ਟਰਮਸ ਦੇ ਉੱਤੇ ਹੀ ਅੱਗੋਂ ਉਹਨਾਂ ਦੇ ਨਾਲ ਰਸਤਾ ਖੋਲ੍ਹ ਲਿਆ, ਪਰ ਬਾਰਡਰ ਸਿਚੁਏਸ਼ਨ ਉਹੀ ਹੈ। ਹਾਲਾਂ ਅੱਜ ਮੈਂ ਦੇਖ ਰਿਹਾ ਸੀ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਇੱਕ ਸਟੇਟਮੈਂਟ ਸੀ ਜਿਹਦੇ 'ਚ ਉਹਨਾਂ ਨੇ ਚਾਈਨਾ ਨੂੰ ਕਿਹਾ ਕਿ ਵੀ ਜਦੋਂ ਵੀ ਤੁਸੀਂ ਲਦਾਖ ਬਾਰੇ ਕੋਈ ਗੱਲਬਾਤ ਇੰਡੀਆ ਨਾਲ ਕਰਨੀ ਹੈ, ਅਰੇਂਜਮੈਂਟ ਸ਼ੁੱਡ ਬੀ ਮੇਡ ਟੂ ਇਨਕਲੂਡ ਅ ਰਿਪਰੈਜ਼ੈਂਟੇਟਿਵ ਸਿੱਖ ਕਮਿਊਨਿਟੀ ਇਨ ਦਿਸ ਕਨਵਰਸੇਸ਼ਨ, ਕਿ ਸਿੱਖਾਂ ਦੀ ਨੁਮਾਇੰਦਗੀ ਉਹਦੇ 'ਚ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਲਦਾਖ ਦਾ ਸਾਰਾ ਰੀਜਨ ਹੈ ਇਹ ਖਾਲਸਾ ਦਰਬਾਰ ਲਾਹੌਰ ਨੇ ਫਤਿਹ ਕੀਤਾ ਸੀ ਜਿਹੜਾ 1830s ਦੇ ਵਿੱਚ, ਔਰ ਇਹ ਖਾਲਸਾ ਦਰਬਾਰ ਦੀ ਪ੍ਰੋਪਰ ਦਾ ਹੀ ਹੈ। ਸੋ ਕੋਈ ਵੀ ਇੰਡੀਆ ਦਾ ਇਹਦੇ 'ਤੇ ਕੋਈ ਕਲੇਮ ਨਹੀਂ ਹੈ। ਜਦੋਂ ਵੀ ਇਹ ਜਿਹੜਾ ਹੋਏ ਜਿਹੜਾ ਸਿੱਖਾਂ ਨੂੰ ਇਸ ਦੇ ਵਿੱਚ
ਨੁਮਾਇੰਦਗੀ ਦਿੱਤੀ ਜਾਏ। ਨਾਲ ਹੀ ਉਹਨਾਂ ਨੇ ਫਿਰ ਅਜੀਤ ਡੋਵਲ ਔਰ ਦੂਸਰਿਆਂ ਨੂੰ ਵੀ ਇਹ ਜਿਹੜਾ ਤਾੜਨਾ ਕੀਤੀ ਹੈ ਕਿ ਤੁਸੀਂ ਆਪਣੇ ਲੈਵਲ ਦੇ ਉੱਤੇ ਤੁਸੀਂ ਜਿਹੜਾ 39,000 ਸਕੁਅਰ ਕਿਲੋਮੀਟਰ ਸਰੈਂਡਰ ਕੀਤਾ ਹੈ 62 ਦੀ ਵਾਰ 'ਚ, ਔਰ ਇਹ ਤੁਹਾਡਾ ਇਹਦੇ ਤੇ ਕੋਈ ਹੱਕ ਨਹੀਂ ਹੈ, ਤੁਸੀਂ ਤਾਂ ਸਿੱਖਾਂ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਹੋ। ਔਰ 1834 ਦੇ ਵਿੱਚ the troops of Khalsa Darbar Lahore conquered Ladakh and included in their sixth state of Lahore। So ਇਹ ਇੰਟਰਸਟਿੰਗ ਪਾਰਟ ਹੈ ਕਿਉਂਕਿ ਇਹ ਸ਼ਾਇਦ ਰਾਜਮੋਹਨ ਦੇਸਾਈ ਨੇ ਜਾਂ ਕੋਈ ਇਸ ਕਿਸਮ ਦਾ ਨਾਂ ਹੈ ਜਿਹੜਾ ਵਾਜਪਾਈ ਜਦੋਂ ਫੋਰਨ ਮਿਨਿਸਟਰ ਸੀ ਦੇਸਾਈ ਦੀ ਹਕੂਮਤ ਦੇ ਵੇਲੇ ਤੇ ਉਹ ਚਾਈਨਾ ਗਿਆ ਤਾਂ ਉਹਨੇ ਰਾਜਮੋਹਨ ਦੇਸਾਈ ਹੈ ਸ਼ਾਇਦ ਉਹਦਾ ਨਾਂ, ਜਾਂ ਰਾਜਮੋਹਨ ਗਾਂਧੀ ਹੈ, ਉਹਨੇ ਆਪਣੀ ਇੱਕ ਕਿਤਾਬ ਦੇ ਵਿੱਚ ਵੀ ਲਿਖਿਆ ਕਿ ਜਦੋਂ ਵਾਜਪਾਈ ਨੇ ਲਦਾਖ ਦੇ ਬਾਰਡਰ ਇਸ਼ੂ ਨੂੰ ਚੁੱਕਿਆ ਤੇ ਚਾਈਨੀਜ਼ ਰਿਪਰੈਜ਼ੈਂਟੇਟਿਵ ਨੇ ਕਿਹਾ ਕਿ ਵੀ ਇਹਦੇ ਤੇ ਤੁਹਾਡਾ ਕੋਈ ਕਲੇਮ ਨਹੀਂ ਹੈ, ਇਹ ਤਾਂ ਸਰਕਾਰੇ ਖਾਲਸਾ ਦੇ ਨਾਲ ਸਾਡਾ ਸਮਝੌਤਾ ਹੈ, ਜਦੋਂ ਉਹ ਮੌਕਾ ਆਇਆ ਤੇ ਅਸੀਂ ਉਹਨਾਂ ਦੇ ਨਾਲ ਸਵਾਲ ਚੁੱਕਾਂਗੇ। ਸੋ ਮਤਲਬ ਇਹ ਹੈ ਵੀ ਭਾਵੇਂ ਚਾਈਨਾ ਨੇ ਇਸ ਨੂੰ ਐਜ਼ ਏ ਡਿਪਲੋਮੈਟਿਕ ਅੰਦਾਜ਼ ਦੇ ਵਿੱਚ ਇਹਨਾਂ ਨੂੰ ਬ੍ਰਸ਼ ਆਫ ਕੀਤਾ, ਪਰ ਇਸ ਹਿਸਟੋਰੀਕਲ ਗੱਲ ਦੇ ਉੱਤੇ ਸਟੈਂਪ ਵੀ ਲੱਗੀ ਔਰ ਬਿਲਕੁਲ ਠੀਕ ਸੀ ਕਿਉਂਕਿ ਇਹ ਜਿਹੜਾ 1842 ਦੇ ਵਿੱਚ ਸਰਕਾਰੇ ਖਾਲਸਾ ਜੀਓ, ਐਂਪਰਰ ਆਫ ਚਾਈਨਾ ਐਂਡ ਦਲਾਈ ਲਾਮਾ ਆਫ ਤਿੱਬਤ ਟ੍ਰਾਈਪਾਰਟਾਈਟ ਟਰੀਟੀ ਹੋਈ ਸੀ, ਜਿਹਦੇ 'ਚ ਤਿੱਬਤ ਐਜ਼ ਏ ਬਫਰ ਸਟੇਟ ਮੰਨਿਆ ਗਿਆ ਸੀ ਔਰ ਇਹ ਲਦਾਖ ਨੂੰ ਛੋਟਾ ਤਿੱਬਤ ਕਿਹਾ ਜਾਂਦਾ ਹੈ। ਇਹ ਸਿੱਖ ਰਾਜ ਦੀ ਟੈਰੀਟਰੀ ਸੀ। ਇਸੇ ਤਰ੍ਹਾਂ ਜਿਹੜੇ ਅੱਜ ਗਿਲਗਿਤ ਬਾਲਟਿਸਤਾਨ ਜਿਹੜੇ ਅਲੱਗ ਜੀਬੀ ਕਰਕੇ ਉਹਨਾਂ ਨੂੰ ਪਾਕਿਸਤਾਨ ਨੇ ਅੱਡ ਸੂਬੇ ਦੇ ਤੌਰ ਤੇ ਰੈਕਗਨਾਈਜ਼ ਕੀਤਾ, ਇਹ ਵੀ ਸਿੱਖ ਰਾਜ ਦਾ ਹਿੱਸਾ ਸੀ। ਸੋ ਅਸੀਂ ਇਹ ਸਮਝਦੇ ਹਾਂ ਔਰ ਇਸ ਦੇ ਉੱਤੇ ਇੱਕ ਨੌਜਵਾਨ ਨੇ ਬੜਾ ਚੰਗੇ ਢੰਗ ਦੇ ਨਾਲ ਇਸ ਸਾਰੀ ਸਿਚੁਏਸ਼ਨ ਨੂੰ ਐਨਾਲਾਈਜ਼ ਕਰਦੇ ਆ। ਉਹਨੇ ਕਿਹਾ ਕਿ ਵੀ from global assassin's to border bend over, Modi's transnational repression against Sikhs and surrender to China। ਕਿ ਵੀ ਇੱਕ ਪਾਸੇ ਇਹ ਗਲੋਬਲ ਅਸੈਸਨ ਬਣ ਗਏ ਨੇ, ਗਲੋਬਲ ਕਾਤਲ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਸਿੱਖਾਂ ਦੇ ਖਿਲਾਫ ਕਰਕੇ, ਪਰ ਜਦੋਂ ਚਾਈਨਾ ਦਾ ਮੁੱਦਾ ਹੈ ਤਾਂ ਉੱਥੇ ਜਾ ਕੇ ਉਹਨਾਂ ਨੇ ਪੂਰਾ ਜਿਹੜਾ ਉਹ ਸਰੈਂਡਰ ਕੀਤਾ ਚਾਈਨਾ ਦੇ ਸਾਹਮਣੇ ਕਿ ਵੀ ਉਹਨਾਂ ਨੇ ਕੋਵਰਟ ਲੁਕਵੇਂ ਢੰਗ ਤਰੀਕਿਆਂ ਨਾਲ ਸਿੱਖਾਂ ਨੂੰ ਨਿਸ਼ਾਨਾ ਬਣਾਇਆ, ਪਰ ਚਾਈਨਾ ਦੇ ਅੱਗੇ ਬਾਰਡਰ ਉਸ ਮੁੱਦੇ ਦੇ ਉੱਤੇ ਟੋਟਲ ਸਰੈਂਡਰ ਕੀਤਾ। ਔਰ ਇਹ ਜਿਹੜਾ ਚਾਈਨਾ ਨੇ ਨੂੰ ਹੁਣ ਜਿਹੜਾ ਚਾਈਨਾ ਦਾ ਰੋਲ ਔਰ ਇੰਡੀਆ ਦੀ ਸਟ੍ਰੈਟੇਜਿਕ ਜਿਹੜੀ ਵੀਕਨੈਸ ਉਹ ਸਾਹਮਣੇ ਆਈ ਹੈ ਕਿ ਜਿਹੜੀ 23ਵੀਂ ਮੀਟਿੰਗ ਹੋਈ ਹੈ ਸਪੈਸ਼ਲ ਰਿਪਰੈਜ਼ੈਂਟੇਟਿਵਸ, ਉਸ 'ਚੋਂ ਇਹ ਤੱਥ ਸਾਹਮਣੇ ਆਏ ਨੇ ਕਿ ਇੰਡੀਆ ਨੇ ਇਹ ਟੈਸਿਟਲੀ ਐਕਨੋਲੇਜ ਕਰ ਰਿਹਾ ਹੈ ਕਿ ਅਸੀਂ ਬਾਉਂਡਰੀ ਡਿਸਪਿਊਟ ਦੇ ਹੁੰਦਿਆਂ ਵੀ ਚਾਈਨਾ ਦੇ ਨਾਲ ਅਸੀਂ ਵਪਾਰ ਕਰਾਂਗੇ ਔਰ ਚਾਈਨਾ ਦਾ ਜਿਹੜਾ ਡੋਮੀਨੈਂਟ ਇਨਫਰਾਸਟ੍ਰਕਚਰ ਹੈ ਉਹ ਇਵੇਂ ਹੀ ਕਾਇਮ ਰਹੇਗਾ ਜੋ ਉਹਨਾਂ ਨੇ ਬਣਾ ਲਿਆ। ਇਸ ਤਰ੍ਹਾਂ ਉਹਨਾਂ ਨੇ ਇਸ ਸਾਰੇ ਦੇ ਉੱਤੇ ਵੈਸਟਰਨ ਥੀਏਟਰ ਕਮਾਂਡ ਦੇ ਵਿੱਚ ਜਿਹੜਾ despite border standoffs and India's attempts at infrastructure development, China's Western Theater Command maintains strategic dominance and India is forced into prolonged diplomatic engagement। 23 ਮੀਟਿੰਗਾਂ 'ਚ ਤਾਂ ਘੜੀਸਿਆ ਹੀ ਹੈ, 4 ਸਾਲ 'ਚ ਹੱਥ ਪੱਲੇ ਕੁਛ ਨਹੀਂ ਪਾਇਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ 6 ਨੁਕਤਿਆਂ ਦੀ ਕੰਸੈਂਸਸ ਕਹਿੰਦੇ ਨੇ ਰੀਚ ਕੀਤੀ ਹੈ, ਇਹਦਾ ਮਤਲਬ ਇਹ ਹੈ ਕਿ ਇੰਡੀਆ ਬੈਕ ਆਫ ਹੋਇਆ ਸਾਰਿਆਂ ਤੋਂ। ਉਹਨਾਂ ਨੇ ਕਿਹਾ ਜੀ ਅਸੀਂ ਹੁਣ ਬਾਰਡਰ ਡਿਸਪਿਊਟ ਦੀ ਗੱਲ ਨਹੀਂ ਕਰਾਂਗੇ, ਬਾਈਲੇਟਰਲ ਟ੍ਰੇਡ ਔਰ ਦੂਸਰਾ ਤੀਸਰਾ ਕਰਾਂਗੇ। ਔਰ ਇਹ ਜਿਹੜਾ ਉਹਨਾਂ ਨੇ ਬਾਰਡਰ ਡਿਸਪਿਊਟ ਦਾ ਸਾਰਾ ਪਾਸੇ ਛੱਡ ਕੇ ਤੇ ਚੀਨ ਦੇ ਸਾਹਮਣੇ ਵੀ ਉਹਨਾਂ ਨੇ ਕਾਊਟੋ ਕਰ ਲਿਆ। ਔਰ ਇਹ ਜਿਹੜਾ ਇਹ ਸਭ ਦੇ ਬਾਵਜੂਦ ਕਿ ਵੀ ਜੋ ਕੁਛ ਇੰਡੀਆ ਨੇ ਸਿੱਖਾਂ ਦੇ ਖਿਲਾਫ ਕੀਤਾ ਹੈ TNR, ਔਰ ਇਸ ਵੇਲੇ ਭਾਰਤ ਨੇ 5 ਆਈਜ਼ ਕੰਟਰੀ ਨੂੰ ਵੀ ਬੈਟਲ ਗਰਾਊਂਡ ਦੇ ਤੌਰ ਤੇ ਇਸਤੇਮਾਲ ਕੀਤਾ ਹੈ ਸਿੱਖਾਂ ਨੂੰ ਟਾਰਗੇਟ ਕਰਨ ਦੇ ਲਈ। ਔਰ ਇਸ ਦੇ ਨੈਰੇਟਿਵ ਇਹੀ ਨਿਕਲਦੇ ਨੇ ਕਿ ਭਾਈ ਇਹ ਜਿਹੜਾ ਮੋਦੀ ਡੋਵਲ ਸ਼ਾਹ ਟਰਾਇਡ, ਇਹ ਜਿਹੜੀ ਤਿਕੜੀ ਹੈ, ਉਹਨਾਂ ਨੇ ਸਿੱਖਾਂ ਦੇ ਖਿਲਾਫ ਤਾਂ ਗਲੋਬਲ ਕੈਂਪੇਨ ਸ਼ੁਰੂ ਕੀਤਾ ਹੈ, ਪਰ ਫਾਲਟਰਸ ਅਗੇਂਸਟ ਚਾਈਨੀਜ਼ ਡੋਮੀਨੈਂਸ ਉੱਥੇ ਜਾ ਕੇ ਇਹਨਾਂ ਨੇ ਪੂਰਾ ਕਾਊਟੋ ਕਰਕੇ ਸਰੈਂਡਰ ਕੀਤਾ। ਔਰ ਇਹ ਜਿਹੜਾ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਉਹਨਾਂ ਨੇ ਜਿਵੇਂ ਸਰੈਂਡਰ ਕੀਤਾ, ਇਹਨੇ ਸ਼ੋਅ ਕਰ ਦਿੱਤਾ ਹੈ ਵੀ ਇਹ ਕਿਵੇਂ ਦੰਬੀ ਕਿਸਮ ਦੇ ਔਰ ਡਰਾਕਲ ਇੱਕ ਪਾਵਰ ਹੈ, ਈਵਨ ਰੀਜਨਲ ਪਾਵਰ ਵੀ ਨਹੀਂ ਹੈ, ਗਲੋਬਲ ਪਾਵਰ ਤਾਂ ਨਹੀਂ ਇਹਨਾਂ ਨੇ ਕੀ ਬਣਨਾ। ਔਰ ਇਹ ਜਿਹੜਾ ਸਾਨੂੰ ਦੇਖਣ ਦੀ ਲੋੜ ਹੋਏਗੀ
ਕਿ ਅਸੀਂ ਸਿੱਖਾਂ ਨੇ ਇਸ ਮੁੱਦੇ ਦੇ ਉੱਤੇ ਖਾਸ ਤੌਰ ਤੇ ਜਿਹੜਾ ਇਹਨਾਂ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹਥਿਆਰ ਹੈ ਬਿਲਕੁਲ ਉਹਦੇ 'ਚ 5 ਆਈਜ਼ ਕੰਟਰੀਜ਼ ਦੀਆਂ ਹਕੂਮਤਾਂ ਦੇ ਨਾਲ ਮਿਲ ਕੇ ਇਹਨੂੰ ਕਿਵੇਂ ਜਿਹੜਾ ਇਹਦਾ ਬੂਥਾ ਭੰਨਣਾ ਹੈ ਔਰ ਇਹਨਾਂ ਨੂੰ ਅਕਾਊਂਟੇਬਲ ਬਣਾਉਣਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।